ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਨਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਖਾਲਿਸਤਾਨ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜੀਆਂ ਪੋਇਮਸ ਨੇ, ਜਿਹੜੇ ਸਾਡੇ ਵੀਰ ਗੁਪਤਵੀਰ ਜੀ ਨੇ ਔਰ ਜਿਹੜੇ ਟੋਰਾਂਟੋ ਤੋਂ ਸੰਤੋਖ ਸਿੰਘ ਭਾਊ ਜੀ ਨੇ, ਉਹਨਾਂ ਦੀਆਂ ਆਪਾਂ ਲਿਖਤਾਂ ਜਿਹੜੀਆਂ ਨੇ ਪੋਇਮਸ ਨੇ, ਉਹਨਾਂ ਦੀਆਂ ਨਜ਼ਮਾਂ ਜਿਹੜੀਆਂ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਵਿਊਅਰਸ ਦਾ ਅਗੇਨ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤਾਜ਼ਾ ਮੈਸੇजेस ਦੇ ਵਿੱਚ ਵੀ ਸਾਨੂੰ ਮਿਸ ਕੀਤਾ, ਸਾਡੇ ਵਾਪਸ ਆਉਣ ਦਾ ਸਵਾਗਤ ਕੀਤਾ। ਵੈਸੇ ਅਸੀਂ ਕਿਤੇ ਬਹੁਤ ਹੀ ਦੂਰ ਨਹੀਂ ਸੀ ਗਏ, ਲਾਗੇ ਘਰੋਂ ਹੀ ਉੱਠ ਕੇ ਆ ਗਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ। ਔਰ ਅਸੀਂ ਇਹ ਵੀ ਮਾਫੀ ਚਾਹੁੰਦੇ ਹਾਂ, ਅਸੀਂ ਸਾਡਾ ਇਕਰਾਰ ਹੈ ਵੀ ਅਸੀਂ ਗੁਰਬਾਣੀ ਵਿਚਾਰ ਦਾ ਰੈਗੂਲਰ ਸੈਗਮੈਂਟ ਇਸ ਪ੍ਰੋਗਰਾਮ 'ਚ ਰੱਖਾਂਗੇ। ਮੈਂ ਵਿਚਾਰ ਕਰ ਰਿਹਾ ਵੀ ਕਿਸ ਬਾਣੀ ਤੋਂ, ਕਿਉਂਕਿ ਜਿਹੜਾ ਪਹਿਲਾ ਕ੍ਰਮ ਰਾਗਾਂ ਦਾ ਚੱਲ ਰਿਹਾ ਸੀ ਉਹਨੂੰ ਹੀ ਕੰਟੀਨਿਊ ਕਰੀਏ ਜਾਂ ਕਿਵੇਂ ਹੈ, ਕਿਉਂਕਿ ਇਹ ਦਿਨ ਜਿਹੜੇ ਨੇ ਉਹਦੇ 'ਚ ਬਹੁਤਾ ਮੌਕਾ ਵੀ ਨਹੀਂ ਬਣਿਆ ਇਸ 'ਤੇ ਫੋਕਸ ਕਰਨ ਦਾ। ਬਟ ਬਾਈ ਟੁਮਾਰੋ ਅਸੀਂ ਜ਼ਰੂਰ ਵਿਲ ਬੀ ਬੈਕ ਵਿਦ ਦ ਸੈਗਮੈਂਟ। ਸਾਡੇ ਵੀਰ ਸੰਤੋਖ ਸਿੰਘ ਭਾਊ ਜੀ ਨੇ, ਜਿਵੇਂ ਉਹਨਾਂ ਦੀ ਹਮੇਸ਼ਾ ਮੋਟੀਵੇਸ਼ਨਲ ਹੁੰਦੀ ਹੈ ਨਜ਼ਮ, ਪੰਜਾਬੀ 'ਚ ਇੱਕ ਸਾਡੇ ਕੋਲ ਹੈ ਤੇ ਸਾਡੇ ਇੱਕ ਵੱਡੇ ਸ਼ਾਇਰ ਜਿਹੜੇ ਸਾਨੂੰ ਗੁਪਤ ਸ਼ਾਇਰ ਕਰਕੇ ਕਹਿਣਾ ਪੈ ਰਿਹਾ, ਉਹਨਾਂ ਦੀ ਰਿਕੁਐਸਟ ਦੇ ਉੱਤੇ ਹੀ ਉਹਨਾਂ ਦੀ ਬੜੀ ਜ਼ਬਰਦਸਤ ਨਜ਼ਮ ਆਈ ਹੈ, ਐਕੋਜ਼ ਆਫ ਫਰੀडम। ਔਰ ਸਭ ਤੋਂ ਪਹਿਲਾਂ ਅਸੀਂ ਵੀਰ ਸੰਤੋਖ ਸਿੰਘ ਭਾਊ ਜੀ ਦਾ ਜਿਹੜਾ ਉਹ ਸਾਂਝਾ ਕਰਦੇ ਹਾਂ ਔਰ ਉਹਨਾਂ ਨੇ ਉਸ ਦਾ ਉਨਵਾਨ ਜਾਂ ਜਿਹਨੂੰ ਸਿਰਲੇਖ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ, ਪੁਰਾਤਨ ਉਨਵਾਨ ਸ਼ਾਇਦ ਪਰਸ਼ੀਅਨ ਜਾਂ ਉਰਦੂ ਦਾ ਲਫ਼ਜ਼ ਹੋਏਗਾ, ਤਾਰੀਖ ਇਤਿਹਾਸ ਨੂੰ ਕਹਿੰਦੇ ਨੇ। ਭੇਡੂ ਸ਼ੇਰ ਦੀ ਖਲ ਪਾਈ ਫਿਰਦੇ, ਗੁਜੂ ਕਰਦੇ ਜੱਗੋਂ ਤੇਰਮੀਆਂ। ਇੱਥੇ ਉਹਨਾਂ ਨੇ ਬੜੇ ਇੱਕ ਆਰਟਿਸਟਿਕ ਅੰਦਾਜ਼ 'ਚ, ਕਿਉਂਕਿ ਗੁਜਰਾਤੀਆਂ ਦੇ ਲਈ ਲਫ਼ਜ਼ ਗੁੱਜੂ ਵੀ ਇਸਤੇਮਾਲ ਹੁੰਦਾ ਅਤੇ ਇਸ ਵੇਲੇ ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ ਔਰ ਦੁਨੀਆ ਭਰ ਜੋ ਵੀ ਹੈ, ਆਮ ਈਵਨ ਮਰਾਠੇ ਹੋਣ, ਸਾਊਥ ਦੇ ਹੋਣ, ਉਹ ਵੀ ਇਹਨੂੰ ਗੁੱਜੂ ਐਮਪਾਇਰ ਹੀ ਕਹਿੰਦੇ ਨੇ ਵੀ ਗੁਜਰਾਤੀਆਂ ਦੇ ਹੱਥ 'ਚ, ਬਾਣੀਆਂ ਦੇ ਹੱਥ ਸਾਰਾ ਕੁਛ ਆਇਆ ਹੋਇਆ। ਭੇਡੂ ਸ਼ੇਰ ਦੀ ਖਲ ਪਾਈ ਫਿਰਦੇ, ਗੁੱਜੂ ਕਰਦੇ ਜੱਗੋਂ ਤੇਰਮੀਆਂ। ਭੇਡੂ ਕਿੰਨਾ ਭੁਲੇਖਾ ਪਾਲ ਬੈਠੇ, ਮਾਫੀ ਮੰਗੇ ਕਹਿੰਦੇ ਸਾਡੇ ਤੋਂ ਸ਼ੇਰ ਮੀਆਂ, ਜੋ ਅਮਿਤ ਸ਼ਾਹ ਨੇ ਰਾਜੋਆਣਾ ਦੇ ਕੇਸ 'ਚ ਕਿਹਾ। ਭੇਡੂ ਸ਼ੇਰ ਦੀ ਖਲ ਪਾਈ ਫਿਰਦੇ, ਗੁੱਜੂ ਕਰਦੇ ਜੱਗੋਂ ਤੇਰਮੀਆਂ। ਭੇਡੂ ਕਿੰਨਾ ਭੁਲੇਖਾ ਪਾਲ ਬੈਠੇ, ਮਾਫੀ ਮੰਗੇ ਕਹਿੰਦੇ ਸਾਡੇ ਤੋਂ ਸ਼ੇਰ ਮੀਆਂ। ਕਈ ਆਪਣੇ ਆਪ ਸ਼ਾਹ ਬਣੀ ਫਿਰਦੇ, ਅਸੀਂ ਬਾਦਸ਼ਾਹ ਨਿਵਾਏ ਕਈ ਢੇਰ ਮੀਆਂ। ਸ਼ਾਹ ਸਿਕੰਦਰ ਸੀ ਲੁੱਟਣ ਪੰਜਾਬ ਆਇਆ, ਭਜਾ ਦਿੱਤਾ ਅਸੀਂ ਲਾਈ ਨਾ ਦੇਰ ਮੀਆਂ। ਚੜ ਕੇ ਆਏ ਗਜ਼ਨੀ ਅਬਦਾਲੀਆਂ ਨੂੰ, ਦਿੱਤੇ ਭਜਾ ਅਸੀਂ ਜੁੱਤੀ ਫੇਰ ਮੀਆਂ। ਕਈ ਵਾਰ ਹਮਲਾਵਰ ਪੰਜਾਬ ਆਏ, ਕੁੱਟੇ ਅਸੀਂ ਲਲਕਾਰ ਕੇ ਘੇਰ ਮੀਆਂ। ਸਤਵੰਤ ਸਿੰਘ ਬੇਅੰਤ ਸਿੰਘ ਸੋਧ ਇੰਦਰਾ, ਮਾਫੀ ਮੰਗੀ ਨਾ ਕਦੀ ਇੱਕ ਵੇਰ ਮੀਆਂ। ਸੁੱਖੇ ਜਿੰਦੇ ਮੰਗੀ ਨਾ ਕਦੀ ਮਾਫੀ, ਜਿਨ੍ਹਾਂ ਵੈਦਿਆ ਮਾਰਿਆ ਸੀ ਘੇਰ ਮੀਆਂ। 10ਵੇਂ ਗੁਰੂ ਨਹੀਂ ਝੁਕੇ ਔਰੰਗਜ਼ੇਬ ਅੱਗੇ, ਜ਼ਫਰਨਾਮਾ ਲਿਖ ਦਿੱਤਾ ਉਧੇੜ ਮੀਆਂ। ਤੁਹਾਡਾ ਵੇਖਿਆ ਫਰੋਲ ਇਤਿਹਾਸ ਸਾਰਾ, ਮਾਫੀਆਂ ਮੰਗੀਆਂ ਬੜੀਆਂ ਢੇਰ ਮੀਆਂ। 12 ਵਾਰ ਤਾਂ ਇਹਨਾਂ ਦੇ ਆਈਡੀਆਲੋਗ ਸਾਵਰਕਰ ਨੇ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਜੇਲੋਂ ਨਿਕਲਣ ਲਈ ਤਰਲੇ ਕੀਤੇ। ਉਹਨਾਂ ਨੇ ਬੜੀ ਖੂਬਸੂਰਤ ਤੇ ਕਿਹਾ, ਸਤਵੰਤ ਸਿੰਘ ਬੇਅੰਤ ਸਿੰਘ ਸੋਧ ਇੰਦਰਾ, ਮਾਫੀ ਮੰਗੀ ਨਾ ਕਦੀ ਇੱਕ ਵੇਰ ਮੀਆਂ। ਸੁੱਖੇ ਜਿੰਦੇ ਮੰਗੀ ਨਾ ਕਦੇ ਮਾਫੀ, ਜਿਨ੍ਹਾਂ ਵੈਦਿਆ ਮਾਰਿਆ ਘੇਰ ਮੀਆਂ। 10ਵੇਂ ਗੁਰੂ ਨਹੀਂ ਝੁਕੇ ਔਰੰਗਜ਼ੇਬ ਅੱਗੇ, ਜ਼ਫਰਨਾਮਾ ਲਿਖ ਦਿੱਤਾ ਉਧੇੜ ਮੀਆਂ। ਤੁਹਾਡਾ ਵੇਖਿਆ ਫਰੋਲ ਇਤਿਹਾਸ ਸਾਰਾ, ਮਾਫੀਆਂ ਮੰਗੀਆਂ ਬੜੀਆਂ ਢੇਰ ਮੀਆਂ। ਸਾਡਾ ਇਤਿਹਾਸ ਤੇ ਤਾਰੀਖ ਦੱਸੇ ਭਾਊ, ਮੰਗਦੇ ਨਹੀਂ ਮਾਫੀ ਸ਼ੇਰ ਮੀਆਂ। ਸੋ ਬਹੁਤ ਖੂਬਸੂਰਤ ਨਜ਼ਮ ਹੈ। ਔਰ ਹੁਣ ਮੈਂ ਜਿਹੜੀ ਐਕੋਜ਼ ਆਫ ਫਰੀडम ਨਜ਼ਮ ਨੂੰ ਸਾਂਝਾ ਕਰਨਾ। ਇਨ ਦਾ ਸ਼ੈਡੋਜ਼ ਵੀ ਸਟੈਂਡ, ਫਰੀडम ਇਨ ਆਵਰ ਹੈਂਡਸ। oppressors demand apologies, but for what? Understand, we the fighters, proud and true,
our deeds were echoes, answers that grew। ਔਰ ਦੋਨਾਂ ਦਾ ਇਹ ਹੈ ਕਿ ਵੀ ਭਾਊ ਜੀ ਦੀ ਲਿਖਤ ਦੇ ਵਿੱਚ ਵੀ ਨਜ਼ਮ 'ਚ ਵੀ ਫੋਕਸ ਉਹੀ ਸੀ ਕਿ ਜੀ ਮਾਫੀ ਮੰਗੇ। ਔਰ ਇਹਨਾਂ ਨੇ ਵੀ ਇੱਥੋਂ ਹੀ ਸ਼ੁਰੂ, ਇਨ ਦਾ ਸ਼ੈਡੋਜ਼ ਵੀ ਸਟੈਂਡ, ਫਰੀडम ਇਨ ਆਵਰ ਹੈਂਡਸ, ਕਿ ਆਜ਼ਾਦੀ ਤਾਂ ਸਾਡੇ ਹੱਥਾਂ 'ਚ ਹੈ। ਬਿਲਕੁਲ। ਓਪਰੈਸਰਸ ਡਿਮਾਂਡ ਅਪੋਲੋਜੀਜ਼ ਬਟ ਫॉर व्हाट, ਅੰਡਰਸਟੈਂਡ, ਕਾਹਦੇ ਲਈ, ਕਿਉਂ ਜਿਹੜਾ ਜ਼ਾਲਮ ਹੈ ਉਹ ਸਾਨੂੰ ਮਾਫੀ ਮੰਗਵਾਉਣਾ ਚਾਹੁੰਦਾ। ਵੀ ਦਾ ਫਾਈਟਰਸ ਪ੍ਰਾਊਡ ਐਂਡ ਟਰੂ, ਆਵਰ ਡੀਡਸ ਵਰ ਐਕੋਜ਼, ਆਨਸਰਸ ਦੈਟ ਕਿਉ। ਐਕੋ ਹੁੰਦਾ ਜਦੋਂ ਤੁਸੀਂ ਬੋਲਦੇ ਹੋ, ਆਵਾਜ਼ ਦੀ ਐਕੋ। ਕਦੇ ਤੁਸੀਂ ਜੰਗਲ 'ਚ ਪਹਾੜਾਂ 'ਤੇ ਜਾਓ, ਕਈ ਗੁਣਾ ਵੱਡੀ ਹੋ ਕੇ ਹੁੰਦੀ ਹੈ ਕਿ ਵੀ ਸਾਡੇ ਤਾਂ ਕਾਰਨਾਮਿਆਂ ਦੀ ਐਕੋ ਨਹੀਂ, ਜਿਹੜਾ ਉਹ ਜਵਾਬ ਦਿੱਤੇ ਹੋਏ ਨੇ। ਦਸ਼ਮੇਸ਼ ਪਿਤਾ, our guiding light, taught us strength in the darkest night, a dance with consequences we embraced, for justice and truth our hearts raised। ਕਿ ਸਾਡੇ 10ਵੇਂ ਪਾਤਸ਼ਾਹ ਨੇ ਜਿਹੜੇ ਸਾਡੇ ਲਈ ਜੀਵਨ ਜੋਤ ਨੇ, ਸਾਨੂੰ ਜ਼ਿੰਦਗੀ ਦਾ ਰਾਹ ਦਿਖਾਉਂਦੇ ਨੇ। ਸਾਨੂੰ taught us strength in the darkest night, ਕਿ ਹਨੇਰੇ ਤੋਂ ਹਨੇਰਾ ਸਮਾਂ ਵੀ, ਔਖੇ ਤੋਂ ਔਖਾ ਵੀ, ਉਹ ਸ਼ਹੀਦੀ ਸਤਵਾੜੇ ਤੋਂ ਵੱਡਾ ਤਾਂ ਹੋਰ ਕੋਈ ਔਖਾ ਸਮਾਂ ਨਹੀਂ ਹੋ ਸਕਦਾ। ਉਹਦੇ 'ਚੋਂ ਸਾਡੀ ਸਟਰੈਂਥ ਨਿਕਲ। ਦਸ਼ਮੇਸ਼ ਪਿਤਾ, our guiding light, taught us strength in the darkest night, a dance with consequences we embraced, for justice and truth our hearts raised। ਕਿ ਸਾਡੇ ਦਿਲ ਤਾਂ ਜਸਟਿਸ ਔਰ ਟਰੂਥ ਦੇ ਨਾਲ ਧੜਕਦੇ ਨੇ, ਔਰ ਅਸੀਂ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਉਹ ਖੁਸ਼ੀ ਉਹਨਾਂ ਨੂੰ ਫੇਸ ਕਰਨ ਨੂੰ ਤਿਆਰ ਰਹਿੰਦੇ, ਉਹਨਾਂ ਨੂੰ ਅਸੀਂ ਗਲ ਨਾਲ ਲਾਉਂਦੇ ਹਾਂ। ਦਾ oppressors tools aimed at our kin, we rose against the tide to cleanse the sin, no surrender to a system of deceit, in this war of principles we want retreat। ਕਿ ਇਹ ਜਿਹੜੇ ਜ਼ਾਲਮ, ਉਹਨਾਂ ਨੇ ਸਿਰਫ ਸਾਨੂੰ ਹੀ ਨਹੀਂ ਨਿਸ਼ਾਨਾ, ਸਾਡੇ ਰਿਸ਼ਤੇਦਾਰਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਨੇ। ਅਸੀਂ ਤਾਂ ਜ਼ੁਲਮ ਦੇ ਖਿਲਾਫ ਖਲੋਤੇ ਹਾਂ। ਅਸੀਂ ਜਿਹੜਾ ਇਸ ਧਰਤੀ ਤੋਂ ਇਸ ਪਾਪ ਨੂੰ, ਇਸ ਜ਼ੁਲਮ ਨੂੰ ਮਿਟਾਉਣਾ, ਔਰ ਇਹ ਧੋਖੇਬਾਜ਼ ਸਿਸਟਮ ਦੇ ਸਾਹਮਣੇ ਆਤਮ ਸਮਰਪਣ ਕਰਨ ਦੀ ਕੋਈ ਸਵਾਲ ਹੀ ਨਹੀਂ ਹੈ। ਔਰ ਅਸੀਂ ਜਿਨ੍ਹਾਂ ਸਿਧਾਂਤਾਂ 'ਤੇ ਖੜੇ ਹਾਂ, ਵਾਰ ਆਫ ਪ੍ਰਿੰਸੀਪਲਸ, ਕਦੇ ਵੀ ਉਸ ਤੋਂ ਅਸੀਂ ਪਿਛਾਂ ਕਦਮ ਨਹੀਂ ਖਿੱਚਾਂਗੇ। The oppressors' tools aimed at our kin, we rose against the tide to cleanse the sin, no surrender to a system of deceit, in this war of principles we want retreat। Not beggars for freedom, nor bored in fear, our spirits unboard, crystal clear, we pay the price for liberty, an installment for a future so free। ਉਹਨੇ ਕਿਹਾ ਵੀ ਅਸੀਂ ਕੋਈ ਮੰਗਦੇ ਨਹੀਂ ਹਾਂ ਆਜ਼ਾਦੀ, ਅਸੀਂ ਬੈਗਰ ਨਹੀਂ ਹੈ। ਅਸੀਂ ਕਿਸੇ ਦੇ ਅੱਗੇ ਡਰ ਕਰਕੇ ਜਿਹੜਾ ਉਹ ਝੁਕਾਂਗੇ ਨਹੀਂ। ਸਾਡੀਆਂ ਤਾਂ ਸਪਿਰਿਟ ਅਕਾਲ ਪੁਰਖ ਨੇ, ਗੁਰੂ ਨੇ ਨਾ ਝੁਕਣ ਵਾਲੇ ਸਾਨੂੰ ਬਣਾਇਆ। ਇਹ ਬਿਲਕੁਲ ਕ੍ਰਿਸਟਲ ਕਲੀਅਰ ਮੈਸੇਜ ਹੈ। ਅਸੀਂ ਆਜ਼ਾਦੀ ਦਾ ਮੁੱਲ ਦੇਣ ਨੂੰ ਹਮੇਸ਼ਾ ਤਿਆਰ ਰਹੇ। ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਔਰ ਇਹ ਜਿਹੜੀ ਹੈ ਸਾਡੀ, ਅਸੀਂ ਫਿਊਚਰ ਦੇ ਲਈ ਜਿਹੜਾ ਹੈ ਉਹ ਕੋਈ ਵੀ ਕੀਮਤ ਅੱਜ ਜੋ ਅਦਾ ਕਰ ਰਹੇ, ਇੰਸਟਾਲਮੈਂਟ ਹੈ। ਨਾਟ ਬੈਗਰਸ ਫॉर ਫਰੀडम, ਨॉर बोर्ड in fear, our spirits on board, crystal clear, we pay the price for liberty, an installment for a future so free, no mercy sought from the lawyer's den, hatred fuels us again and again, prisoners of war caught in the fray, between the oppressors and the oppressed we stay। ਕੋਈ ਰਹਿਮ ਦੀ ਅਪੀਲ, ਕਿਉਂਕਿ ਫੋਕਸ ਉਹੀ ਹੈ ਮਾਫੀ ਮੰਗਣ, ਜੋ ਅਮਿਤ ਸ਼ਾਹ ਨੇ ਕਿਹਾ। ਜਿਵੇਂ ਮੈਂ ਕਿਹਾ ਵੀ ਇਹ ਜਿਹੜੇ ਨੇ ਪ੍ਰਿਜ਼ਨਰ ਆਫ ਵਾਰ ਨੇ, ਉਹ ਸਾਨੂੰ ਝੁਕਾਉਣਾ ਚਾਹੁੰਦੇ ਨੇ ਹਕੂਮਤ। ਨੋ ਮਰਸੀ ਸੌਟ ਫਰੋਮ ਦਾ ਲਾਇਰਸ ਡੈਨ, ਕਿ ਅਸੀਂ ਆ ਝੂਠਿਆਂ ਦੇ ਇਸ ਛੱਤੇ ਤੋਂ ਜਿਹੜਾ ਹੈ ਉਹ ਕੋਈ ਮਾਫੀ ਨਹੀਂ ਮੰਗਦੇ, ਉਹਨਾਂ ਤੋਂ ਕੋਈ ਦਇਆ ਦੀ ਜਿਹੜੀ ਹੈ ਉਹ ਭਿੱਖ ਨਹੀਂ ਮੰਗਦੇ। ਹੇਟਰਡ fuels us again and again,
ਇਹ ਉਹਨਾਂ ਦੇ ਅੰਦਰ ਭਰੀ ਹੋਈ ਨਫ਼ਰਤ ਹੈ, ਇਹੀ ਨਫ਼ਰਤ ਨਾਲ ਭਰੇ ਹੋਏ ਨੇ। ਸਾਨੂੰ ਤਾਂ ਨਜ਼ਰ ਆ ਰਿਹਾ ਵੀ ਇਹ ਕੀ ਨੇ, ਸਾਡੇ ਪ੍ਰਿਜ਼ਨਰ ਆਫ ਵਾਰ ਨੇ, ਫਸੇ ਹੋਏ ਨੇ ਇਹਨਾਂ ਦੇ ਟਰੈਪ। ਉਹ ਓਪਰੈਸਰ ਔਰ ਇੱਕ ਪਾਸੇ ਅਸੀਂ ਓਪਰੈਸਡ ਹੈ, ਇਸ ਲਈ ਸਾਡੇ ਪ੍ਰਿਜ਼ਨਰ ਆਫ ਵਾਰ ਨੇ। ਜਿੱਦਣ ਅਸੀਂ ਸਟਰੋਂਗਰ ਹੋਏ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੀਆਂ ਕਰਤੂਤਾਂ ਲਈ ਜਵਾਬਦੇਹ ਬਣਾਵਾਂਗੇ। ਲਾਸਟ ਦੋ ਪੈਰਾਗ੍ਰਾਫ ਨੇ, ਯੂ ਬੋ ਟੂ ਕਤਰ ready to compromise. We are not like you with blindfolded eyes. The struggle continues installment by installment for freedom's sake, a relentless commitment. ਔਰ ਗੱਲ ਕੱਲੀ ਇਹ ਨਹੀਂ ਹੈ ਕਿ ਕਿਸੇ ਸ਼ਾਇਰ ਨੇ ਆਪਣੇ ਲਫ਼ਜ਼ਾਂ 'ਚ ਨੂੰ ਬੰਨਿਆ ਜਾਂ ਅਸੀਂ ਗੱਲ ਕਰਦੇ। ਜਿਹੜੇ ਇਮੀਡੀਏਟ ਜਿਨ੍ਹਾਂ ਤੋਂ ਮਾਫੀ ਮੰਗਵਾਉਣਾ ਚਾਹੁੰਦੇ ਸੀ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ ਔਰ ਭਾਈ ਜਗਤਾਰ ਸਿੰਘ ਤਾਰਾ, ਉਹਨਾਂ ਨੇ ਜਿਵੇਂ ਡਿਫਾਈਂਸ ਦੀਆਂ ਸਟੇਟਮੈਂਟਸ ਦਿੱਤੀਆਂ ਨੇ। ਇਹ ਹੈ ਸਾਡੀ ਸਟਰੈਂਥ। ਜਿਹੜੇ ਬੀੜੀਆਂ 'ਚ ਜਕੜੇ, ਹੱਥਕੜੀਆਂ 'ਚ ਨੂੜੇ ਹੋਏ ਨੇ, ਉਹਨਾਂ ਦੀ ਡਿਫਾਈਂਸ ਹੀ ਇਸ 'ਚ ਐਕੋ ਹੋ ਰਹੀ ਹੈ। ਉਹ ਕਿਹਾ ਯੂ ਬੋ ਟੂ ਕਤਰ ਰੈਡੀ ਟੂ ਕਮ। ਤੁਸੀਂ ਕਤਰ ਤੋਂ ਜਾ ਕੇ ਤਰਲੇ ਕੀਤੇ ਕਿ ਬਈ ਸਾਡੇ ਬੰਦੇ ਛੱਡ ਦਿਓ। ਉਹ ਵੀ ਉਹਨਾਂ ਨੇ ਉਹਨਾਂ ਦੀ ਉਹ ਸਜ਼ਾਵਾਂ ਉਹੀ ਰੱਖੀਆਂ, 25-25 20-20 ਸਾਲ ਜੇਲ੍ਹਾਂ 'ਚ ਹੀ ਮਰਨਗੇ। ਲਾਈਫ ਜਿਹੜੀ ਹੈ ਉਹ ਡੈਥ ਸੈਂਟੈਂਸ ਕਮਿਊਟ ਕੀਤੀ, ਪਰ ਝੁਕੇ। ਅੱਜ ਵੀ ਦੇਖੋ ਕਤਰ ਕਿੰਨਾ ਕੁ ਮੁਲਕ ਹੈ, ਕਿੰਨੀ ਕੁ ਉਹਨਾਂ ਦੀ ਆਬਾਦੀ ਹੈ, ਤੇ ਇਹਨਾਂ ਦਾ ਕਿੱਥੇ ਗਿਆ ਪ੍ਰਾਈਡ ਇਹਨਾਂ ਦਾ ਆਪਣਾ। ਉਹਨੇ ਕਿਹਾ ਯੂ ਬੋ ਟੂ ਕਤਰ ਰੈਡੀ ਟੂ ਕੰਪਰੋਮਾਈਜ਼, ਵੀ ਆਰ ਨਾਟ ਲਾਈਕ ਯੂ ਵਿਦ ਬਲਾਈਂਡ ਫੋਲਡਡ ਆਈਜ਼। ਅਸੀਂ ਅੱਖਾਂ ਦੇ ਉੱਤੇ ਪੱਟੀ ਨਹੀਂ ਬੰਨੀ ਹੋਈ। ਦਾ ਸਟਰਗਲ ਕੰਟੀਨਿਊਜ਼ ਇੰਸਟਾਲਮੈਂਟ ਬਾਈ। ਅਸੀਂ ਪਾਈ ਦਾ ਹਿਸਾਬ ਤੁਹਾਡੇ ਨਾਲ ਕਰਾਂਗੇ। ਅਸੀਂ ਕਿਸ਼ਤਾਂ ਮੋੜ ਰਹੇ ਹਾਂ, ਇੰਦਰਾ ਗਾਂਧੀ ਨੂੰ ਮੋੜੀਆਂ, ਵੈਦਿਆ ਨੂੰ, ਬੇਅੰਤੇ ਬੁੱਚੜ ਨੂੰ। ਤੁਸੀਂ ਵੀ ਯਾਦ ਰੱਖੋ, ਦਾ ਸਟਰਗਲ ਕੰਟੀਨਿਊਜ਼ ਇੰਸਟਾਲਮੈਂਟ ਬਾਈ ਇੰਸਟਾਲਮੈਂਟ ਫॉर ਫਰੀडम ਸੇਕ, ਇਹ ਰਿਲੈਂਟਲੈਸ ਕਮਿਟਮੈਂਟ। ਜਿਹੜੀ ਰਿਲੈਂਟਲੈਸ ਹੁੰਦਾ, ਜਿਹੜੀ ਨਾ ਰੁਕਣ ਵਾਲੀ ਸਾਡੀ ਕਮਿਟਮੈਂਟ ਹੈ। ਹੇਟ ਅਸ ਔਰ ਨਾਟ, ਵੀ ਸਟੈਂਡ ਟਾਲ ਅਗੇਂਸਟ ਬਿਟਰੇਅਲ, we heed the call, this ode to rebellion, unapologetic and strong, in the symphony of freedom we belong. ਖੂਬਸੂਰਤ। ਬਿਲਕੁਲ ਜੀ। hate us or not, we stand tall. ਤੁਸੀਂ ਸਾਨੂੰ ਕੀ ਸਮਝਦੇ ਹੋ ਕੀ ਨਹੀਂ। ਅਸੀਂ ਉਹ ਸਰੂ ਦੇ ਵਾਂਗ ਸਿੱਧੇ ਸਪਟ ਇਤਿਹਾਸ ਦੇ ਵਿੱਚ ਸਾਡੇ ਕਦਾਵਰ ਸਿੱਖ ਖਲੋਤੇ ਨੇ। hate us or not, we stand tall. ਅਗੇਂਸਟ ਬਿਟਰੇਅਲ ਵੀ ਹੀਡ ਦਾ ਕਾਲ। ਅਸੀਂ ਤੁਹਾਡੇ ਤੇ ਹਿੱਸੇ ਹੀ ਆਇਆ, ਤੁਸੀਂ ਧੋਖੇ ਕਰਨੇ ਨੇ, ਝੂਠ ਬੋਲਣਾ, ਘਿਰਨਾ ਕਰਨੀ ਹੈ, ਵਾਅਦਾ ਖਿਲਾਫੀਆਂ ਕਰਨੀਆਂ ਨੇ। ਦਿਸ ਓਡ ਟੂ ਰਿਬੈਲੀਅਨ, ਓਡ ਦਾ ਕਲੋਜ਼ੈਸਟ ਵਰਡ ਸਾਡੀ ਜ਼ੁਬਾਨ 'ਚ ਆਏਗਾ ਕਸੀਦਾ। ਜਦੋਂ ਤੁਸੀਂ ਬੁਲੰਦ ਆਵਾਜ਼ ਦੇ ਵਿੱਚ ਕਿਸੇ ਦੀ ਕੁਰਬਾਨੀ ਨੂੰ ਵੀ ਯਾਦ ਕਰ ਰਹੇ ਹੋ, ਤੇ ਉਹ ਕਿਸੇ ਮੀਟਰ 'ਚ ਨਾ ਹੋਵੇ। ਮੀਟਰ ਦਾ ਹੁੰਦਾ ਨਹੀਂ ਤਾਂ ਹਰ ਪੋਇਟਰੀ ਦਾ ਇੱਕ ਆਪਣਾ ਨਿਯਮ ਹੈ ਜੀ, ਦੋਹੇ ਦੇ 2 ਲਾਈਨਾਂ ਨੇ ਜਾਂ ਬੈਂਤ ਇੰਨਾ ਹੈ। ਸੋ ਇਹ ਕਸੀਦੇ ਪੜ੍ਹਨ ਨੂੰ ਹੀ ਕਹਿੰਦੇ ਨੇ ਕਿ ਵੀ ਵੀ ਦਿਸ ਓਡ ਟੂ ਰਿਬੈਲੀਅਨ ਅਨਐਪੋਲੋਜੈਟਿਕ ਐਂਡ ਸਟਰੋਂਗ। ਮਾਫੀ ਨਾਂ ਦੀ ਕੋਈ ਚੀਜ਼ ਨਹੀਂ, ਮਜ਼ਬੂਤੀ ਦੇ ਨਾਲ ਅਸੀਂ ਆਪਣੇ ਬਹਾਦਰ ਯੋਧਿਆਂ ਦੀ ਜਿਹੜੀ ਹੈ ਉਹਨਾਂ ਦੀ ਸਪਿਰਿਟ ਨੂੰ ਸੈਲੀਬ੍ਰੇਟ ਕਰਦੇ ਹਾਂ, ਉਹਨਾਂ ਦੇ ਕਸੀਦੇ ਗਾ ਰਹੇ ਹੈ, ਕਸੀਦੇ ਪੜ੍ਹ ਰਹੇ ਹੈ। ਇਨ ਦਾ ਸਿੰਫਨੀ ਆਫ ਫਰੀडम ਵੀ ਬਿਲੋਂਗ। ਕਿਉਂਕਿ ਇਹ ਜਿਹੜਾ ਸਿੰਫਨੀ ਵੀ, ਜਦੋਂ ਤੁਸੀਂ ਆਰਕੈਸਟਰਾ ਵੱਜਦਾ ਹੈ, ਕੋਈ ਹਰ ਇੱਕ ਕੋਲ ਆਪਣਾ ਜਦੋਂ ਇਕੱਠਾ ਵੱਜ ਰਿਹਾ ਹੁੰਦਾ, ਉਹ ਹੈ ਕਿ ਭਾਈ ਅਸੀਂ ਉਸ ਆਜ਼ਾਦੀ ਦੇ ਗੀਤ, ਆਜ਼ਾਦੀ ਦਾ ਤਰਾਨਾ ਜਿਹੜਾ ਹਰ ਕੋਈ ਜਿਹੜਾ ਉਹ ਬੁਲੰਦ ਆਵਾਜ਼ ਦੇ ਵਿੱਚ ਗਾ ਰਿਹਾ। ਔਰ ਇਹੀ ਉਹਨਾਂ ਨੇ ਇਸ ਦਾ ਨਾ ਹੀ ਨਜ਼ਮ ਦਾ ਰੱਖਿਆ ਸੀ, ਐਕੋਜ਼ ਆਫ ਫਰੀडम ਜੀ। ਸੋ ਇਹ ਬਿਲਕੁਲ ਟੁਕਵੇਂ ਸਿੱਖ ਸਪਿਰਿਟ ਨੂੰ ਡਿਫਾਈਨ ਕਰਦਾ ਹੈ। ਬਿਲਕੁਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਜਿਹੜੇ ਮੈਸੇਜ ਲੈਣ ਜਾ ਰਹੇ ਹਾਂ। ਕਾਲਾ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ। ਬਲੈਕੀਆ ਗੇਮਿੰਗ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਹਾਂਜੀ ਡਾਕਟਰ ਸਾਹਿਬ ਜੀ, ਭੈਣ ਜੀ ਬਹੁਤ ਦਿਨਾਂ ਬਾਅਦ ਆਏ ਹੋ, ਵਾਹਿਗੁਰੂ ਜੀ ਸਾਰੀ ਟੀਮ ਨੂੰ TV 84 ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਸ਼ੁਕਰੀਆ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ, ਭਗਵੰਤ ਮਾਨ ਫੇਕਾਂ ਵਿੱਚੋਂ ਫੇਕ,
ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਗ੍ਰੇਟਾਂ ਚ ਗ੍ਰੇਟ, ਥੈਂਕ ਯੂ ਸੋ ਮਚ। ਹੁਣ ਦੇਖ ਲਓ ਸਾਡੇ ਵਿਊਅਰ ਵੀ ਸ਼ਾਇਰ ਹੋ ਗਏ, ਸਾਡੇ ਗੁਮਨਾਮ ਸ਼ਾਇਰ ਔਰ ਭਾਊ ਜੀ ਨੇ ਸ਼ਾਇਰੀ ਦੀ ਚਾਰਟ ਲਾ ਦਿੱਤੀ ਹੈ। ਬਿਲਕੁਲ, ਕਿਉਂ ਨਹੀਂ। ਹਾਂਜੀ, ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਸੁਖਵਿੰਦਰ ਬੱਚੂ ਜੀ ਗੁੱਡ ਜੌਬ ਕੀਪ ਇਟ ਅਪ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਅਮਰ ਸਿੰਘ ਪੰਜਾਬ ਹਾਲ ਖਾਲਸਾ ਸੁਖਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ। ਔਰ ਸਤਨਾਮ ਢਿੱਲੋਂ ਜੀ ਕਹਿੰਦੇ ਨੇ ਕਿ ਹਰ ਸਿੱਖ ਦੀ ਦਿਲ ਦੀ ਆਵਾਜ਼ ਖਾਲਸਾ ਰਾਜ, ਖਾਲਸਾ ਰਾਜ। ਔਰ ਕੁਲਵਿੰਦਰ ਸਿੰਘ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਉਹਨਾਂ ਨੇ ਕਿਹਾ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਬਲਜੀਤ ਵਰੈਜ ਜੀ ਵੀ ਫਤਿਹ ਬੁਲਾਉਂਦੇ ਨੇ। ਜਗਜੀਤ ਸਿੰਘ ਸਿੱਧੂ ਜੀ ਵੀ ਉਹਨਾਂ ਨੇ ਸਾਡੇ ਜਿਹੜੇ ਕਹਿੰਦੇ ਪ੍ਰੋਗਰਾਮ ਨੂੰ ਵਟਸਐਪ ਦੇ ਵਿੱਚ ਲਾਈਵ ਕਰ ਦਿੱਤਾ ਉਹਨਾਂ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਫਤਿਹ ਵੀ ਬੁਲਾਉਂਦੇ ਨੇ ਸਾਨੂੰ। ਔਰ ਸਿੰਘ ਨਵਜੋਤ ਜੀ 64 ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਔਰ ਪੰਜਾਬ ਬਣੇਗਾ ਖਾਲਿਸਤਾਨ ਉਹਨਾਂ ਨੇ ਕਿਹਾ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਖਾਲਿਸਤਾਨ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਪਲਵਿੰਦਰ ਸਿੰਘ ਚੀਮਾ ਜੀ ਵੀ ਫਤਿਹ। ਗੁਰਮੇਲ ਸਿੰਘ ਉਹਨਾਂ ਦਾ ਹਮੇਸ਼ਾ ਚੜ੍ਹਦੀ ਕਲਾ ਵਾਲਾ ਮੈਸੇਜ ਹੁੰਦਾ ਹੈ, ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ thanks, you are doing a great job for the Sikh nation, keep it up and God bless you, you are TV 84 ਉਹਨਾਂ ਨੇ ਕਿਹਾ। ਸੋ ਇਸੇ ਤਰ੍ਹਾਂ ਗੁਰਮੇਲ ਸਿੰਘ ਉਹਨਾਂ ਨੇ 64 ਜਸਟਿਸ ਦੇ ਜ਼ਿੰਦਾਬਾਦ ਕਿਹਾ ਔਰ ਕਹਿੰਦੇ ਵੋਟਾਂ ਵੀ ਪਾਓ। ਔਰ 28 ਤਰੀਕ ਉਹਨਾਂ ਨੇ ਕਿਹਾ। ਐਂਡ ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਸਾਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਮਿਸ ਕੀਤਾ, ਤੁਹਾਡਾ ਤੁਸੀਂ ਵੈਲਕਮ ਹੋ ਐਂਡ ਥੈਂਕ ਯੂ ਸੋ ਮਚ। ਪਰਮਿੰਦਰ ਸਿੰਘ ਜੀ ਵੀ ਪਰਮਿੰਦਰ ਫਤਿਹ ਬੁਲਾਉਂਦੇ ਨੇ। ਐਂਡ ਹਰਦੀਪ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਆਪ ਜੀ ਨੂੰ ਬਹੁਤ ਮਿਸ ਕੀਤਾ, ਅਰਦਾਸ ਕਰਦੇ ਹਾਂ ਤੁਸੀਂ ਠੀਕ ਠਾਕ ਖਾਲਸਾ ਜ਼ਿੰਦਾਬਾਦ ਨੇ ਕਹੋ ਕਿਹਾ ਇਹਨਾਂ ਨੇ। ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੀਆਂ ਸਾਰਿਆਂ ਦੀਆਂ ਅਰਦਾਸਾਂ ਨੇ ਹਾਂਜੀ ਸਾਨੂੰ ਨੰਬਰ 9 ਕਰਕੇ ਤੁਹਾਡੇ ਵਿਚਕਾਰ ਲਿਆ ਕੇ ਆਉਂਦਾ। ਹਾਂਜੀ, ਜੋਰਾ ਰਾਏ ਇੰਡੀਅਨ ਸ਼ੁਡਨਟ ਬੀ allowed to see Gupta even as a liar because ਚਾਹੁੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਕਹਿੰਦੇ ਜਿਹੜਾ ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਆ ਦੀ ਗੁਪਤਾ ਦੀ ਉਹ ਠੀਕ ਨਹੀਂ ਹੈ, ਇਹਨਾਂ ਨੇ ਕਿਹਾ ਇਹ ਇਸ ਬਾਰੇ ਉਹਨਾਂ ਨੇ ਬੋਲਿਆ। ਔਰ ਫਿਰ ਇਸੇ ਤਰ੍ਹਾਂ ਗੁਰਮੁਖ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਨਾਲ ਸਾਡੇ ਕੋਲ ਮੈਸੇਜ ਆਏਗਾ ਇਹ ਫਿਰ ਉਹ ਖਾਲਸਾ ਜ਼ਿੰਦਾਬਾਦ ਐਂਡ ਰੈਫਰੈਂਡਮ ਚੜ੍ਹਦੀ ਕਹਿੰਦੇ ਜ਼ਿੰਦਾਬਾਦ। ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ। ਅਸਲ 'ਚ ਇਹ ਫਰੇਜ਼ ਮੇਰੇ ਦਿਮਾਗ 'ਚ ਆਇਆ ਸੀ ਪਰ ਹੁਣ ਮੈਂ ਕੋਸ਼ਿਸ਼ ਕਰਦਾ ਹਾਂ ਵੀ ਜਿਹੜੇ ਸਾਡੇ ਕੁਛ ਅਖਾਣਾਂ ਦੇ ਵਿੱਚ ਗਰੀਬ ਅਮੀਰ ਦਾ ਇੱਕ ਵਿੱਥ ਪਾਈ ਹੋਈ ਹੈ ਕਿਉਂਕਿ ਮੈਨੂੰ ਇਹ ਲੱਗਿਆ ਕਿ ਵੀ ਗੰਗੂ ਤੇਲੀ ਦੇ ਕੋਲ ਕਿਉਂ ਹੱਕ ਨਹੀਂ ਹੈ ਵੀ ਉਹ ਭੋਜ ਦੇ ਬਰਾਬਰ ਬੈਠੇ ਜੇ ਉਹਦੇ 'ਚ ਆਪਣੇ ਗੁਣ ਨੇ। ਹਾਲਾਂਕਿ ਫਰੇਜ਼ ਇਹੀ ਟੁਕਦਾ ਹੈ ਇੱਥੇ ਕਿਉਂਕਿ ਜ਼ਿਆਦਾ ਕਾਮਨ ਰਿਹਾ ਹੈ ਪਰ ਮੈਂ ਇਹਨੂੰ ਜਾਣ ਕੇ ਹੀ ਅਵੋਇਡ ਕੀਤਾ। ਇਵੇਂ ਦਾ ਹੀ ਹੋਰ ਵੀ ਫਰੇਜ਼ ਨੇ ਜਿਵੇਂ ਹੁਣ ਹੁੰਦਾ ਕਿ ਜ਼ਾਤ ਦੀ ਕੋੜ ਕਿਰਲੀ ਸ਼ਤੀਰਾਂ ਨੂੰ ਜੱਫੇ। ਸੋ ਮੈਂ ਕਿਹਾ ਵੀ ਇਹਦੇ 'ਚੋਂ ਵੀ ਜ਼ਾਤ ਪਾਤ ਦੇ ਉੱਤੇ ਮੋਹਰ ਵਾਲੀ ਗੱਲ ਹੁੰਦੀ ਹੈ। ਸੋ ਮੈਂ ਇਹਨਾਂ ਨੂੰ ਅਵੋਇਡ ਕਰਦਾ ਹੁਣ ਇਹਨਾਂ ਫਰੇਜ਼ਸ ਨੂੰ। ਕਰਮ ਸਿੰਘ ਜੀ ਵੀ ਕਹਿੰਦੇ ਨੇ ਤੁਹਾਨੂੰ ਮਿਸ ਕੀਤਾ, ਵੈਲਕਮ ਬੈਕ ਉਹਨਾਂ ਨੇ ਕਿਹਾ ਸਾਨੂੰ। ਔਰ ਨਿਹੰਗ ਸਿੰਘ ਜੀ ਬਹੁਤ ਖੂਬ ਕਹਿੰਦੇ ਭਾਊ ਜੀ ਉਹਨਾਂ ਨੇ ਕਿਹਾ। ਗੁਮਨਾਮ ਜੀ ਉਹਨਾਂ ਦੀ ਐਕਸਲੈਂਟ ਕਿਹਾ। ਰਾਜਵਿੰਦਰ ਸਿੰਘ ਰੈਫਰੈਂਡਮ ਉਹਨਾਂ ਕਹਿੰਦੇ ਨੇ। ਨਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਪ੍ਰਸ਼ਾਨ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਹੁਣ ਅਸੀਂ ਫੇਸਬੁੱਕ 'ਤੇ ਆਈਏ। ਅੱਜ ਅਸੀਂ ਥੋੜ੍ਹਾ ਜਿਹਾ ਪਿਛਲਾ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਵਕਤ ਦੀ ਪਾਬੰਦੀ ਨਹੀਂ ਅਸੀਂ ਰੱਖੀ ਕਿਉਂਕਿ ਤੁਹਾਡੀਆਂ ਲਿਖਤਾਂ ਨੂੰ ਅਸੀਂ ਸਾਰਿਆਂ ਨੂੰ ਐਂਟਰਟੇਨ ਕਰਨਾ ਚਾਹੁੰਦੇ। ਕਮਲ ਸਿੰਘ ਕਹਿੰਦੇ ਨੇ ਅੱਜ ਦੀ ਸਥਿਤੀ ਨੂੰ ਅਕਾਲੀ ਦਲ ਦਾ ਕੁਝ ਹਿੱਸਾ ਤਾਂ ਸਮਝ ਹੀ ਨਹੀਂ ਰਿਹਾ, ਕੁਝ ਕੁਰਸੀ ਨਾਲ ਜੁੜੇ ਹੋਏ ਹਨ, ਬਾਕੀ ਆਪਸੀ ਖਿੱਚੋਤਾਣ ਵਿੱਚ ਨਾ ਕੋਈ ਪੰਥਕ ਹੋਣ ਵਾਲੇ। ਤੁਸੀਂ ਦੇਖੋ ਕਿ ਪਹਿਲਾਂ ਏਜੰਸੀਆਂ ਨੇ ਬੇਅਦਬੀਆਂ ਕਰਵਾ ਕੇ ਅਕਾਲੀਆਂ ਸਿਰ ਪਾਈਆਂ ਅਤੇ ਨਾਲ ਕਈ ਸਾਲਾਂ ਤੋਂ ਇਹ ਪ੍ਰਚਾਰ ਕੀਤਾ ਗਿਆ ਕਿ ਅਕਾਲੀ ਦਲ ਨੇ ਖਾ ਲਿਆ, ਸ਼੍ਰੋਮਣੀ ਕਮੇਟੀ ਨੇ ਖਾ ਲਿਆ। ਅਤੇ ਹੁਣ ਪ੍ਰਧਾਨ ਜੀ ਨੇ ਜੇ ਮਰ ਢਹਿ ਕੇ ਝੂਠੀ ਮੂਠੀ ਮਾਫੀ ਮੰਗੀ ਤਾਂ ਰਾਜੋਆਣਾ ਦਾ ਮੁੱਦਾ ਫਿਰ ਭੰਡ ਦੀ ਸਰਕਾਰ ਵੇਲੇ ਹੀ ਜਥੇਦਾਰ ਕੌਂਕੇ ਦੀ ਰਿਪੋਰਟ ਲੀਕ। ਇਹ ਸਭ ਤੋਂ ਮੈਨੂੰ ਲੱਗਦਾ ਕਿ ਏਜੰਸੀਆਂ ਅਕਾਲੀ ਦਲ ਦੀ ਥਾਂ 'ਤੇ ਹੋਰ ਨੂੰ ਸਥਾਪਿਤ ਕਰਨਾ ਚਾਹੁੰਦੀਆਂ ਹਨ ਤਾਂ ਜੋ ਸਿੱਖ ਮੁੱਦੇ ਕਦੇ ਨਾ ਉਠਾਣ। ਇਸ ਲਈ ਭੰਡ ਦੀ ਕਾਮਰੇਡ ਪਾਰਟੀ ਤੇ ਆਪ ਬੀਜੇਪੀ ਉਹਨਾਂ ਨੂੰ ਫਿੱਟ ਬੈਠਦੀ ਹੈ ਕਿਉਂਕਿ ਕਾਂਗਰਸ ਵਿੱਚ ਵੀ ਕੁਝ ਸਿੱਖ ਹਮੇਸ਼ਾ ਹਿੰਦੂ ਰਾਸ਼ਟਰ ਵਿਰੋਧੀ ਰਹੇ ਹਨ।
ਕਮਲ ਸਿੰਘ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਸੀਂ ਵੀ ਅੱਖਾਂ ਬੰਦ ਕਰਕੇ ਕਈ ਚੀਜ਼ਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਸਾਡਾ ਇੱਕ ਵੱਡਾ ਹਿੱਸਾ ਇਹ ਸਾਨੂੰ ਦੇਖਣਾ ਹੋਏਗਾ ਕਿ ਵੀ ਇਹਨਾਂ ਦਾ ਅਸਲ ਮੁੱਦਾ ਕੀ ਹੈ ਹਿੰਦੂ ਰਾਸ਼ਟਰ ਵਾਲਿਆਂ ਦਾ, ਉਹਦੇ ਮੁਤਾਬਕ ਹੀ ਸਾਨੂੰ ਸਟ੍ਰੈਟੇਜਾਈਜ਼ ਕਰਨਾ ਚਾਹੀਦਾ। ਮੁਹੰਮਦ ਅਨਵਰ, ਜਸਬੀਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਸੰਧੂ, ਉਹਨਾਂ ਦੀ ਫਤਿਹ ਹੈ। ਕਿਰਪਾਲ ਸਿੰਘ ਚੀਮਾ, ਆਜ਼ਾਦੀ ਜਾਂ ਗੁਲਾਮੀ। ਸਿੱਖ ਕੌਮ ਦੇ ਕਾਤਲਾਂ ਨੂੰ ਵੱਡੀਆਂ ਤਰੱਕੀਆਂ, ਵੱਡੀਆਂ ਪਦਵੀਆਂ ਤੇ ਮਾਇਆ ਮੈਡਲ ਦੇ ਕੇ ਨਿਵਾਜਣਾ ਇਹ ਸਾਬਤ ਕਰਨਾ ਹੈ ਕਿ ਸਾਰੇ ਹਿੰਦੁਸਤਾਨ ਦੇ ਰਾਸ਼ਟਰੀ ਨਾਇਕ ਹਨ। ਫਿਰ ਸ਼ਹੀਦ ਕੀਤੇ ਗਏ ਤੁਹਾਡੇ ਸੰਘਰਸ਼ੀ ਸਿੱਖ ਯੋਧੇ ਕੀ ਹੋਏ ਭਾਈ? ਇਸ ਸਵਾਲ ਦਾ ਜਵਾਬ ਹੁਣ ਤੁਹਾਡੇ ਤੇ ਛੱਡ ਰਿਹਾ ਤੇ ਆਸ ਕਰਦਾ ਹਾਂ ਕਿ ਤੁਸੀਂ ਉਹਨਾਂ ਸੰਘਰਸ਼ੀ ਸਿੱਖ ਯੋਧਿਆਂ ਨਾਲ ਪੂਰਾ ਨਿਆਂ ਕਰੋਗੇ। ਸਿੱਖ ਅਗਰ ਪੰਥ ਦੋਖੀ ਨੂੰ ਮਾਰੇ ਤਾਂ ਫਾਂਸੀ, ਪਰ ਹਿੰਦੁਸਤਾਨ ਦੀ ਬੰਦੂਕ ਨਿਰਦੋਸ਼ ਸਿੱਖ ਨੂੰ ਵੀ ਮਾਰੇ ਤਾਂ ਇਨਾਮ ਤੇ ਮੈਡਲ। ਹਾਲੇ ਵੀ ਸਿੱਖ ਅੱਤਵਾਦੀ ਹੋਵੇ ਅੱਤਵਾਦੀ ਹੋਵੇ ਸਿੱਖ, ਪਰ ਕੌਮ ਦੇ ਦਰਦ ਹੋਈ ਕੌਮੀ ਨਸਲਕੁਸ਼ੀ ਤੇ ਪਰਦੇ ਹੇਠਲਾ ਸੱਚ ਨਾ ਪਛਾਣ ਸਕੇ, ਫੇਰ ਕਿਸ ਨੂੰ ਦੁੱਖ ਕਹੀਏ ਤੇ ਸੁਣਾਈਏ ਭਾਈ? ਜੇ ਆਪਣੇ ਹੀ ਦੋਸ਼ੀਆਂ ਵਾਂਗ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰਕੇ ਮੁਜਰਮਾਂ ਵਾਂਗ ਵਰਤਾਰਾ ਕਰਨ ਲੱਗ ਜਾਣ, ਅੱਖਾਂ ਤਾਂ ਹੋਣ ਪਰ ਸੱਚ ਦੇਖ ਹੀ ਨਾ ਸਕੇ, ਕੰਨ ਤਾਂ ਹੋਣ ਪਰ ਸੱਚ ਸੁਣ ਹੀ ਨਾ ਸਕੇ, ਜ਼ੁਬਾਨ ਤਾਂ ਹੋਵੇ ਪਰ ਸੱਚ ਬੋਲ ਵੀ ਨਾ ਸਕੇ, ਕਿ ਇਹੀ ਸਿੱਖੀ ਹੈ ਭਾਈ? ਜਦੋਂ ਕਿ ਗੁਰੂ ਦਾ ਸਿੱਖ ਹੋਣਾ ਤਾਂ ਤੁਹਾਡਾ ਸੱਚਾ, ਧਰਮੀ, ਨਿਰਭਉ, ਨਿਰਵੈਰ, ਨਿਰਮਲ ਤੇ ਅਕਾਲ ਨੂੰ ਸਮਰਪਿਤ ਹੋਣਾ ਹੁੰਦਾ ਹੈ ਭਾਈ। ਸੋਚੋ, ਵਿਚਾਰੋ ਤੇ ਜਾਗੋ ਭਾਈ, ਕਿਉਂਕਿ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਪ੍ਰਭ ਦਿਆਲ ਸਿੰਘ, ਸਾਡੇ ਵੀਰ ਬੌਬ ਸਿੰਘ, ਉਹਨਾਂ ਨੇ TV 84 ਦੀ ਸਾਰੀ ਟੀਮ ਨੂੰ ਫਤਿਹ ਅਰਜ਼ ਕੀਤੀ ਹੈ। ਮੁਹੰਮਦ ਜਾਵੇਦ, ਓਂਕਾਰ ਸਿੰਘ ਸਾਬਾ, ਸੋਹਣ ਸਿੰਘ ਮਾਹਲ, ਸਾਡੇ ਵੀਰ ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ। ਵੈਲਕਮ ਬੈਕ, ਹੈਪੀ ਟੂ ਸੀ ਯੂ ਬੈਕ। ਬਹੁਤ ਸ਼ੁਕਰੀਆ। ਫਿਰ ਉਹਨਾਂ ਨੇ ਕਿਹਾ ਕਿ ਸਾਇੰਸ ਮਾਈਟ ਕਲੇਮ all the advancements, strangely it could not find Malaysian flight 307 years। ਇਹ ਇੱਕ ਗਵਾਚੀ ਮਲੇਸ਼ੀਅਨ ਫਲਾਈਟ ਜਿਸ ਬਾਰੇ ਹੈ ਵੀ ਸ਼ਾਇਦ ਰਸ਼ੀਅਨ ਮਿਸਲ ਨਾਲ ਡਿੱਗੀ, ਪਰ ਉਹ ਅੱਜ ਤੱਕ ਉਹਦਾ ਨਾ ਕੋਈ ਮਲਬਾ ਮਿਲਿਆ, ਨਾ ਪਤਾ ਲੱਗਾ ਵੀ ਕਿੱਥੇ ਹੈ। ਮੁਹੰਮਦ ਅਨਵਰ ਔਰ ਫਿਰ ਉਹਨਾਂ ਨੇ ਬੌਬ ਸਿੰਘ ਕਹਿੰਦੇ ਨੇ ਚਿੜੀਆ ਸੋਨੇ ਦੀ ਨਹੀਂ ਜੀ, ਇਹ ਵਿਠਾਂ ਵਾਲੀ ਚਿੜੀ ਹੈ। ਤੇ ਜਗਦੀਪ ਗਿੱਲ ਉਹਨਾਂ ਨੇ ਲਿੰਕ ਭੇਜਿਆ ਵੀ ਇਹਨੂੰ ਤੁਸੀਂ ਦੇਖੋ। ਤੇ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ, ਟੈਰਰਿਸਟ ਇੰਡੀਅਨ ਸਟੇਟ ਵਿਲ ਟਰਾਈ ਟੂ ਡੂ ਐਨੀਥਿੰਗ ਵਿਦ ਗੁਪਤਾ ਟੂ ਸੇਵ co-conspirator 1, co-conspirator 2 ਐਂਡ ਸੋ ਔਨ। ਬਿਲਕੁਲ ਤੁਸੀਂ ਠੀਕ ਫਰਮਾਇਆ, ਕਿਉਂਕਿ ਇਹਨਾਂ ਨੇ ਹਰ ਹਾਲਤ 'ਚ ਇਸ ਨੂੰ ਐਲੀਮੀਨੇਟ ਕਰਨਾ ਹੈ, ਕਿਉਂਕਿ ਉਸ ਕੋਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਹੀ ਹੈਜ਼ ਮੋਰ ਦੈਨ ਵਟ ਮੀਟਸ ਦਾ ਆਈ, ਕਿ ਜੋ ਲੱਗ ਰਿਹਾ ਉਹਦੇ ਨਾਲੋਂ ਵੀ ਉਹਦੇ ਕੋਲ ਜ਼ਿਆਦਾ ਭੇਤ ਨੇ, ਔਰ ਉਹਦੇ ਲਈ ਕੁਛ ਵੀ ਜਿਹੜਾ ਹੈ ਉਹਨੂੰ ਐਲੀਮੀਨੇਟ ਕਰਨ ਲਈ ਕਿਸੇ ਹੱਦ ਤੱਕ ਵੀ ਇਹ ਜਾਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।